ਇੱਦਾਂ ਦੀਆਂ ਗੱਲਾਂ ਫੈਮਿਲੀ ਦੇ ਕੋਲ ਆ ਕੇ ਨਾ ਕਰੋ। ਤੁਸੀਂ ਉਹਨਾਂ ਦਾ ਦੁੱਖ ਘਟਾਉਣ ਦੀ ਬਜਾਏ ਹੋਰ ਦੁੱਖ ਨਾ ਵਧਾਵੋ। ਕਿਸੇ ਵੀ ਹੀਅਰਿੰਗ 'ਤੇ ਜਾਂਦੇ ਹਾਂ ਤਾਂ ਉਸ ਬੰਦੇ ਨੂੰ, ਉਸ ਕਾਤਲ ਨੂੰ ਅਸੀਂ ਦੇਖਦੇ ਹਾਂ ਤਾਂ ਸਾਨੂੰ ਸਾਡੇ ਜਿਹੜੇ ਜ਼ਖਮ ਆ ਉਹ ਦੁਬਾਰਾ ਤਾਜ਼ੇ ਹੋ ਜਾਂਦੇ ਆ। ਅਕਤੂਬਰ 3 ਨੂੰ ਪੂਰਾ 1 ਸਾਲ ਹੋ ਜਾਣਾ ਆ ਮੇਰੇ ਪਰਿਵਾਰ ਨੂੰ ਗਏ ਹੋਏ, ਅਤੇ ਇਹ ਉਹੀ ਗੁਰਦੁਆਰਾ ਸੀ ਜਿੱਥੇ ਹਰੇਕ ਐਤਵਾਰ ਨੂੰ ਮੇਰਾ ਪਰਿਵਾਰ ਆਉਂਦਾ ਹੁੰਦਾ ਸੀਗਾ। ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਗਲਤ ਅਫਵਾਹਾਂ ਫੈਲ ਰਹੀਆਂ ਆ ਕਿ ਮੇਰਾ ਪਰਿਵਾਰ ਕੋਈ ਗਲਤ ਕੰਮ ਕਰਦਾ ਸੀਗਾ, ਡਰੱਗਸ ਦਾ ਬਿਜ਼ਨਸ ਕਰਦਾ ਸੀ। ਜਿਹੜਾ ਇਨਸਾਨ ਇੱਕ ਫੁੱਲਾਂ ਵਰਗੇ ਬੱਚੇ ਨੂੰ ਮਾਰ ਸਕਦਾ ਆ, ਉਹਦੇ ਲਈ ਇਸ ਦੁਨੀਆ ਦੀ ਕੋਈ ਵੀ ਉਹਨੂੰ ਸਜ਼ਾ ਦੇ ਦਿੱਤੀ ਜਾਵੇ ਉਹ ਵੀ ਘੱਟ ਆ। ਸੋ ਜਸਦੀਪ ਕਾਫੀ ਚਿਰ ਤੋਂ ਕਹਿੰਦਾ ਸੀ ਵੀ ਭਾਜੀ ਮੈਨੂੰ ਕੋਈ ਗਨ ਜਾਂ ਪਿਸਟਲ ਲੈ ਲੈਂਦਾ। ਉਹ ਤਾਂ ਅਮਨਦੀਪ ਹਮੇਸ਼ਾ ਇਹੀ ਗੱਲ ਕਹਿੰਦਾ ਸੀ ਵੀ ਭਾਜੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹ ਬੰਦਾ ਚਲੋ ਆਪਣੇ ਵੱਲੋਂ ਗੇਮ ਖੇਲ ਕੇ ਆਇਆ, ਇਹ ਐਜ਼ ਏ ਹੋਮਲੈਸ ਬਣ ਕੇ ਆਇਆ, ਮਾਸਕ ਪਾਏ ਆ, ਜਾਣ ਕੇ ਗਾਰਬੇਜ ਦਾ ਬੈਗ ਫੜ ਕੇ ਇਹ ਰੀਸਾਈਕਲ ਦੀਆਂ ਬੋਤਲਾਂ ਚੱਕਦਾ ਆਇਆ। ਅਸੀਂ ਰੋਡ 'ਤੇ ਤੁਰੇ ਜਾਈਏ ਅਤੇ ਪੂਰੀ ਰੋਡ ਕਵਰ ਹੋ ਗਈ ਜਦੋਂ ਅਸੀਂ 8 ਜਾਣੇ ਤੁਰਦੇ ਸੀ। ਉਹ ਮੈਨੂੰ ਉਸ ਲਈ ਯਾਦ ਆ ਵੀ ਰੱਬ ਸਾਡੇ 'ਤੇ ਮਿਹਰ ਰੱਖੇ ਵੀ 8 ਦੇ 8 ਭਰਾ ਤੁਰੇ ਜਾਂਦੇ ਅਤੇ ਪੂਰੀ ਰੋਡ ਭਰ ਗਈ ਆ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਪਹੁੰਚੇ ਹੋਏ ਹਾਂ ਆਪਾਂ ਅੰਮ੍ਰਿਤਸਰ ਗੁਰਦੁਆਰਾ ਸਾਹਿਬ, ਜਿੱਥੇ ਢੇਰੀ ਪਰਿਵਾਰ ਦੀ ਪਹਿਲੀ ਬਰਸੀ ਦੇ ਵਿੱਚ ਅੱਜ ਉਹਨਾਂ ਚਾਰਾਂ ਰੂਹਾਂ ਨੂੰ, ਉਹਨਾਂ ਚਾਰਾਂ ਜਾਣਿਆਂ ਨੂੰ ਯਾਦ ਕੀਤਾ ਗਿਆ। ਹੁਣ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਪਰਿਵਾਰਕ ਜੀਆਂ ਦੇ ਨਾਲ। ਅਮਨਦੀਪ ਸਿੰਘ ਜੀ ਦੀ ਵਾਈਫ, ਉਸ ਦੇ ਨਾਲ ਨਾਲ ਉਹਨਾਂ ਦੋਨਾਂ ਭਰਾਵਾਂ ਦੇ ਫਾਦਰ ਸਾਹਿਬ, ਉਹਨਾਂ ਦੀ ਸਿਸਟਰ, ਉਹ ਸਾਰੇ ਜਾਣੇ ਮੇਰੇ ਨਾਲ ਨੇ, ਉਹਨਾਂ ਦੇ ਕਜ਼ਨਸ ਮੇਰੇ ਨਾਲ ਨੇ। ਉਹ ਆਪਣੇ ਮਨ ਦੇ ਵਿਚਾਰ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ, ਚਾਹੇ ਉਹ ਇਸ ਗੱਲ ਨੂੰ ਹੁਣ 1 ਸਾਲ ਬੀਤ ਚੁੱਕਾ ਆ, ਉਹ ਵੀ ਕਲੋਜ਼ਰ ਦੀ ਉਡੀਕ ਦੇ ਵਿੱਚ ਨੇ। ਉਹ ਵੀ ਚਾਹ ਰਹੇ ਨੇ ਵੀ ਇਸ ਕੇਸ ਨੂੰ ਅੱਗੇ ਜਿਹੜਾ ਉਹ ਵਧਾਇਆ ਜਾਵੇ, ਤਾਂ ਜੋ ਪਤਾ ਲੱਗੇ ਵਾਪਰਿਆ ਕੀ, ਹੋਇਆ ਕੀ ਕੁਛ। ਆਪਾਂ ਉਸ ਦੇ ਬਾਰੇ ਗੱਲਬਾਤ ਕਰਾਂਗੇ। ਅਮਨਦੀਪ, ਜਸਦੀਪ ਭੈਣ ਜੀ, ਜੇ ਤੁਸੀਂ ਸਾਡੇ ਨਾਲ ਆਓ, ਕੁਛ ਗੱਲਬਾਤ ਕਰੋ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜਸਪ੍ਰੀਤ ਕੌਰ ਆ ਅਤੇ ਮੈਂ ਅਮਨਦੀਪ ਸਿੰਘ ਦੀ ਵਾਈਫ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦਾ ਅਤੇ ਕਮਿਊਨਿਟੀ ਦਾ ਥੈਂਕ ਯੂ ਕਰਨਾ ਚਾਹੂੰਗੀ ਕਿ ਜਿਨ੍ਹਾਂ ਨੇ ਸਾਨੂੰ ਇੰਨੀ ਸਪੋਰਟ ਕੀਤੀ, ਸਾਡੇ ਦੁੱਖ ਦੇ ਵੇਲੇ ਦੇ ਵਿੱਚ ਸਾਡੇ ਨਾਲ ਖੜ੍ਹੇ ਹੋਏ। ਇਟਸ ਓਕੇ ਭੈਣ ਜੀ, ਜੇ ਜੋ ਵੀ ਤੁਸੀਂ ਉਹਨਾਂ ਦੇ ਪ੍ਰਤੀ ਯਾਦ ਕਰਕੇ ਦੱਸਣਾ ਚਾਹੁੰਦੇ ਹੋ। ਅਕਤੂਬਰ 3 ਨੂੰ ਪੂਰਾ 1 ਸਾਲ ਹੋ ਜਾਣਾ ਆ ਮੇਰੇ ਪਰਿਵਾਰ ਨੂੰ ਗਏ ਹੋਏ, ਅਤੇ ਇਹ ਉਹੀ ਗੁਰਦੁਆਰਾ ਸੀ ਜਿੱਥੇ ਹਰੇਕ ਐਤਵਾਰ ਨੂੰ ਮੇਰਾ ਪਰਿਵਾਰ ਆਉਂਦਾ ਹੁੰਦਾ ਸੀਗਾ। ਜਦੋਂ ਮੈਂ 2009 ਦੇ ਵਿੱਚ ਇੰਡੀਆ ਤੋਂ ਮੂਵ ਹੋ ਕੇ ਇੱਥੇ USA ਆਈ ਸੀ, ਤਾਂ ਉਦੋਂ ਅਮਨਦੀਪ ਦੇ ਕੋਲ ਸਿਰਫ ਇੱਕ ਟਰੱਕ ਹੁੰਦਾ ਸੀਗਾ ਅਤੇ ਉਹ ਟਰੱਕ ਆਪ ਚਲਾਉਂਦੇ ਸੀਗੇ। ਫਿਰ ਜਦੋਂ ਸਾਡੀ ਬੇਟੀ ਬੋਰਨ ਹੋਈ, 3-4 ਸਾਲ ਬਾਅਦ ਉਹਨਾਂ ਨੇ ਫਿਰ ਇੱਕ ਟਰੱਕ ਹੋਰ ਲਿਆ, ਅਤੇ ਇੱਦਾਂ ਹੀ ਇੱਕ ਇੱਕ ਕਰਕੇ, ਕੜੀ ਮਿਹਨਤ ਕਰਕੇ ਉਹਨਾਂ ਨੇ ਇਹ ਬਿਜ਼ਨਸ ਡਿਵੈਲਪ ਕੀਤਾ ਸੀਗਾ। ਅਤੇ ਜਸਦੀਪ ਉਦੋਂ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀਗਾ, ਅਤੇ ਫਿਰ ਜਸਦੀਪ ਨੇ ਵੀ ਗੈਸ ਸਟੇਸ਼ਨ 'ਤੇ ਕੰਮ ਛੱਡ ਕੇ ਮੇਰੇ ਹਸਬੈਂਡ ਦੇ ਨਾਲ ਬਿਜ਼ਨਸ ਜੁਆਇਨ ਕਰ ਲਿਆ। ਪਹਿਲਾਂ ਤਾਂ ਇਹ ਰੈਂਟਲ ਯਾਰਡ ਦੇ ਵਿੱਚੋਂ ਬਿਜ਼ਨਸ ਰਨ ਕਰਦੇ ਸੀਗੇ, ਅਤੇ ਬਹੁਤ ਹੀ ਮਿਹਨਤ ਦੇ ਨਾਲ ਇਹਨਾਂ ਨੇ ਫਿਰ ਆਪਣਾ ਯਾਰਡ ਬਣਾ ਲਿਆ ਸੀ, ਅਤੇ ਜਿੱਥੇ ਇਹਨਾਂ ਨੂੰ 10 ਦਿਨ ਵੀ ਬੈਠਣਾ ਨਸੀਬ ਨਹੀਂ ਹੋਇਆ। ਕਮਿਊਨਿਟੀ ਦੇ ਵਿੱਚ ਬਹੁਤ ਸਾਰੀਆਂ ਗਲਤ ਅਫਵਾਹਾਂ ਫੈਲ ਰਹੀਆਂ ਆ ਕਿ ਮੇਰਾ ਪਰਿਵਾਰ ਕੋਈ ਗਲਤ ਕੰਮ ਕਰਦਾ ਸੀਗਾ, ਡਰੱਗਸ ਦਾ ਬਿਜ਼ਨਸ ਕਰਦਾ ਸੀ। ਇਹ ਅਫਵਾਹਾਂ ਬਹੁਤ
ਗਲਤ ਨੇ, ਇਹ ਅਫਵਾਹਾਂ ਗਲਤ ਆ, ਇਹਨਾਂ ਦੇ ਵਿੱਚ ਬਿਲਕੁਲ ਵੀ ਕੋਈ ਸੱਚਾਈ ਨਹੀਂ ਹੈਗੀ। ਜਦੋਂ ਕੇਸ ਕਲੋਜ਼ ਹੋਇਆ ਤਾਂ ਸੱਚ ਸਾਰਿਆਂ ਦੇ ਸਾਹਮਣੇ ਆ ਜਾਣਾ ਆ, ਕਿਉਂਕਿ ਸੱਚ ਸੱਚ ਹੀ ਰਹਿੰਦਾ ਆ। ਮੇਰਾ ਪਰਿਵਾਰ ਮਿਹਨਤੀ ਪਰਿਵਾਰ ਸੀਗਾ, ਹੱਕ ਸੱਚ ਤੇ ਮਿਹਨਤ ਦੀ ਕਮਾਈ ਕਰਨ ਵਾਲੇ ਬੰਦੇ ਸੀ, ਜਿਹੜੇ ਮਿਹਨਤ ਕਰਦੇ ਹੀ ਇਸ ਦੁਨੀਆ ਤੋਂ ਚਲੇ ਗਏ। ਮੇਰੀ ਰਿਕੁਐਸਟ ਇਹੀ ਆ ਕਮਿਊਨਿਟੀ ਨੂੰ ਕਿ ਇੱਦਾਂ ਦੀਆਂ ਗਲਤ ਅਫਵਾਹਾਂ ਨਾ ਫੈਲਾਈਆਂ ਜਾਣ, ਤਾਂ ਕਿ ਜਿਹੜੀ ਇੱਜ਼ਤ ਉਹਨਾਂ ਦੀ ਇੱਥੇ ਬਣੀ ਹੋਈ ਆ ਉਹ ਇੱਜ਼ਤ ਉਵੇਂ ਹੀ ਬਣੀ ਰਵੇ। ਕਮਿਊਨਿਟੀ ਦੇ ਵਿੱਚ ਵੀ ਤਾਂ ਉਹਨਾਂ ਦੇ ਬੱਚਿਆਂ ਦੀ ਲਾਈਫ ਦੇ ਵਿੱਚ ਵੀ ਉਹਨਾਂ ਦੀ ਇੱਜ਼ਤ ਇਵੇਂ ਹੀ ਬਣੀ ਰਵੇ। ਜਸਲੀਨ ਨੂੰ ਆਈ ਨੂੰ ਹਜੇ 2 ਸਾਲ ਹੋਏ ਸੀਗੇ ਇੰਡੀਆ ਤੋਂ, ਤੇ ਜਸਲੀਨ ਬਹੁਤ ਹੀ ਵਧੀਆ ਕੁੜੀ ਸੀਗੀ। ਉਹਦੇ ਪੇਰੈਂਟਸ ਨੇ ਉਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਰੇਜ਼ ਕੀਤਾ ਸੀਗਾ। ਜਸਲੀਨ ਤੇ ਜਸਦੀਪ ਮੇਰੇ ਬੱਚਿਆਂ ਦੇ ਲਈ ਸੈਕਿੰਡ ਮਮ ਡੈਡ ਸੀਗੇ, ਤੇ ਜਦੋਂ ਬੇਬੀ ਆਰੂਹੀ ਬੋਰਨ ਹੋਈ ਤਾਂ ਉਹਨਾਂ ਦੇ ਪਿਆਰ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ। ਬੇਬੀ ਆਰੂਹੀ 7 ਮਹੀਨੇ ਦੀ ਸੀਗੀ, ਤੇ ਨਾ ਹੀ ਉਹਨੇ ਬੋਲਣਾ ਸਟਾਰਟ ਕੀਤਾ ਸੀ ਤੇ ਨਾ ਹੀ ਰਿੜਨਾ ਸਟਾਰਟ ਕੀਤਾ ਸੀਗਾ। ਜਿਹੜਾ ਇਨਸਾਨ ਇੱਕ ਫੁੱਲਾਂ ਵਰਗੇ ਬੱਚੇ ਨੂੰ ਮਾਰ ਸਕਦਾ ਆ, ਉਹਦੇ ਲਈ ਇਸ ਦੁਨੀਆ ਦੀ ਕੋਈ ਵੀ ਉਹਨੂੰ ਸਜ਼ਾ ਦੇ ਦਿੱਤੀ ਜਾਵੇ ਉਹ ਵੀ ਘੱਟ ਆ। ਮੈਂ ਇਹੀ ਰਿਕੁਐਸਟ ਕਰਦੀ ਹਾਂ ਕਮਿਊਨਿਟੀ ਨੂੰ ਕਿ ਤੁਸੀਂ ਆਓ, ਸਾਡੇ ਨਾਲ ਜੁੜੋ, ਸਾਨੂੰ ਸਪੋਰਟ ਕਰੋ। ਇੰਸਟਾਗ੍ਰਾਮ ਪੇਜ ਤੇ ਫੇਸਬੁੱਕ ਪੇਜ ਸ਼ੇਅਰ ਕਰੋ ਤਾਂ ਕਿ ਅਸੀਂ ਜਸਟਿਸ ਦੀ ਡਿਮਾਂਡ ਕਰ ਸਕੀਏ। ਤੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗੀ ਕਿ ਜਦੋਂ ਲੋਕ ਅਫਸੋਸ ਕਰਨ ਆਉਂਦੇ ਸੀਗੇ, ਬਹੁਤ ਸਾਰੇ ਲੋਕਾਂ ਨੇ ਮੈਨੂੰ ਵੀ ਪੁੱਛਿਆ ਕਿ ਉਹ ਦੋਨੋਂ ਭਰਾ ਸੀਗੇ, ਜੰਗ ਸੀਗੇ, ਤੇ ਉਹਨਾਂ ਨੇ ਫਾਈਟ ਬੈਕ ਕਿਉਂ ਨਹੀਂ ਕੀਤਾ। ਇਹ ਕੁਐਸਚਨ ਮੇਰਾ ਕਮਿਊਨਿਟੀ ਨੂੰ ਆ ਕਿ ਜਦੋਂ ਤੁਹਾਡੇ ਬੱਚੇ ਤੇ ਆ ਕੇ ਗਨ ਰੱਖ ਦਿੱਤੀ ਜਾਵੇ ਤਾਂ ਤੁਹਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ ਆ, ਤੇ ਉਸ ਵੇਲੇ ਬੰਦੇ ਨੂੰ ਕੁਛ ਨਹੀਂ ਸੁੱਝਦਾ। ਉਹਨਾਂ ਨੇ ਆਪਣੀਆਂ ਬੈਸਟ ਐਫਰਟਸ ਕੀਤੀਆਂ ਹੋਣਗੀਆਂ, ਉਹਨਾਂ ਨੇ ਆਪਣੇ ਪਰਸ ਵੀ ਦੇ ਦਿੱਤੇ ਜਿਹਦੇ ਵਿੱਚੋਂ ਪਤਾ ਲੱਗਿਆ ਸੀ ਕਿ ਬਾਅਦ ਵਿੱਚ ਕਿਡਨੈਪਰ ਨੇ ਪੈਸੇ ਵੀ ਕਢਵਾਏ ਸੀਗੇ। ਉਹਨਾਂ ਨੇ ਜੋ ਜਿਊਲਰੀ ਪਾਈ ਸੀਗੀ ਉਹ ਵੀ ਉਹਨਾਂ ਦੇ ਨਾਲ ਹੀ ਚਲੇ ਗਈ। ਪਲੀਜ਼ ਇੱਦਾਂ ਦੀਆਂ ਗੱਲਾਂ ਫੈਮਿਲੀ ਦੇ ਕੋਲ ਆ ਕੇ ਨਾ ਕਰੋ। ਤੁਸੀਂ ਉਹਨਾਂ ਦਾ ਦੁੱਖ ਘਟਾਉਣ ਦੀ ਬਜਾਏ ਹੋਰ ਦੁੱਖ ਨਾ ਵਧਾਵੋ। ਥੈਂਕ ਯੂ। ਥੈਂਕ ਯੂ। ਬੜੀ ਬਹਾਦਰੀ ਦੇ ਨਾਲ ਭੈਣ ਨੇ ਗੱਲਬਾਤ ਕੀਤੀ ਆ। ਸੋ ਬੇਨਤੀ ਜਿੱਦਾਂ ਉਹਨਾਂ ਨੇ ਕੀਤੀ ਆ, ਸਾਰਿਆਂ ਨੂੰ ਸਮਝਣ ਦੀ ਜ਼ਰੂਰਤ ਆ। ਅਜਿਹੀ ਵਾਰਦਾਤ ਅਮਰੀਕਾ 'ਚ ਵੀ ਬਹੁਤ ਕਿਤੇ ਘੱਟ ਸੁਣਨ ਨੂੰ ਮਿਲਦੀ ਆ। ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਦਾਂ ਵਾਪਰ ਜਾਵੇ ਜਿੱਥੇ ਆਪਣੇ ਪਰਿਵਾਰ ਹੀ ਬਹੁਤ ਲਿਮਿਟਿਡ ਹੋਣ, ਇੱਦਾਂ ਵਾਪਰ ਜਾਏ ਤਾਂ ਪੂਰੇ ਦੇ ਪੂਰੇ ਅਮਰੀਕਾ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਸੀ ਸਾਰੇ ਹੀ ਸ਼ੌਕ ਹੋ ਗਏ। ਆਮ ਦੁਨੀਆ ਵੀ ਜਿਹੜੀ ਇਹ ਸ਼ੌਕ ਹੋ ਗਈ ਜਦੋਂ ਇਹ ਘਟਨਾ ਵਾਪਰੀ ਸੀ। ਇਹਨਾਂ ਦੇ ਪਿਤਾ ਜੀ ਆਪਣੇ ਨਾਲ ਨੇ, ਉਹਨਾਂ ਦੋਨਾਂ ਬ੍ਰਦਰ ਦੇ। ਤੁਸੀਂ ਨਹੀਂ ਤੁਸੀਂ ਵੀ ਸੁਖਦੀਪ ਭਾਜੀ ਤੁਸੀਂ ਗੱਲ ਕਰਨਾ ਚਾਹੁੰਦੇ? ਸਤਿ ਸ਼੍ਰੀ ਅਕਾਲ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ ਕੀ ਕਹਿਣਾ ਚਾਹੁੰਦੇ ਆ? ਅੱਜ ਪਹਿਲੀ ਬਰਸੀ ਆਪਾਂ ਉਹਨਾਂ 4 ਵਿਛੜੀਆਂ ਰੂਹਾਂ ਨੂੰ ਯਾਦ ਕਰਦੇ ਹੋਏ ਇੱਥੇ ਉਹਨਾਂ ਨੂੰ ਯਾਦ ਕੀਤਾ ਆ। ਕੀ ਮਨ ਦੇ ਵਿੱਚ ਵਲਵਲੇ ਆ? ਬਲਬਲੇ ਇਹ ਆ ਵੀਰ ਜੀ, ਸਾਨੂੰ ਤਾਂ ਬਰਸੀ ਜਾਂ ਇਹ ਗੱਲਾਂ ਕਹਿੰਦਿਆਂ ਵੀ ਹਿਰਦਾ ਪਾਟਦਾ ਆ। ਅਸੀਂ ਤਾਂ ਅਜੇ ਵੀ ਇਹ ਬਲੀਵ ਨਹੀਂ ਕਰਨ ਡਏ ਵੀ ਸਾਡਾ ਪਰਿਵਾਰ ਸਾਡੇ ਕੋਲੋਂ ਚਲਾ ਗਿਆ। ਇੱਦਾਂ ਲੱਗਦਾ ਆ ਵੀ ਕੁਛ ਅਸੀਂ ਡਰੀਮ 'ਚ ਫਿਰਦੇ ਹਾਂ ਤਾਂ ਸਵੇਰੇ ਖਰੇ ਉੱਠ ਪੈਣਾ ਤਾਂ ਸਾਰਾ ਕੁਝ ਠੀਕ ਹੋ ਜਾਣਾ। ਜਿੱਦਾਂ ਕਿ ਪਹਿਲਾਂ ਵੀ ਮੈਂ ਕਿਹਾ, ਜਿਸ ਤਨ ਲਾਗੇ ਸੋ ਤਨ ਜਾਣੇ। ਇਹ ਇੱਦਾਂ ਦੀ ਇੱਕ ਪੇਨ, ਡੀਪ ਸਾਈਕਲਿੰਗ ਪੇਨ ਆ ਕਿ ਇਹਦੇ ਡਿਫਰੈਂਟ ਫੇਸ ਆ ਜਿਸ 'ਚੋਂ ਅਸੀਂ ਜਾ ਰਹੇ ਹਾਂ, ਕਿ ਜਿਹੜੀ ਕਿ ਮੁੱਕਦੀ ਨਹੀਂ ਹੈ, ਦਿਨੋਂ ਦਿਨ ਹੋਰ ਵੱਧਦੀ ਜਾ ਰਹੀ ਹੈ। ਅੱਜ ਅਸੀਂ 1 ਸਾਲ ਹੋ ਗਿਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ। ਆਪਣੇ ਸਾਡੇ ਧਰਮ ਦੇ ਮੁਤਾਬਕ ਚਲੋ ਰਿਚੁਅਲਸ ਹੁੰਦੇ ਆ, ਆਪਾਂ ਪਾਠ ਕਰਵਾਇਆ। ਜਦੋਂ ਕਿ ਅਸੀਂ ਤਾਂ ਹਰ ਵੇਲੇ ਹੀ ਪਾਠ ਕਰਦੇ ਹਾਂ ਜਾਂ ਹਰ ਵੇਲੇ ਉਹਨਾਂ ਦੀ
ਸ਼ਾਂਤੀ ਦੇ ਲਈ ਦੁਆ ਮੰਗਦੇ ਹਾਂ। ਹੋਰ ਅਸੀਂ ਕਰ ਵੀ ਕੀ ਸਕਦੇ ਹਾਂ ਕਿ ਦੇਖੋ ਸਾਡੇ ਜੋ ਕੁਝ ਵੀ ਕਰਨ ਦੇ ਨਾਲ ਉਹਨਾਂ ਨੇ ਵਾਪਸ ਤਾਂ ਆਉਣਾ ਨਹੀਂ ਆ। ਹੁਣ ਅੱਜ 1 ਸਾਲ ਲੰਘ ਗਿਆ, ਸਾਨੂੰ ਇੱਕ ਇੱਕ ਦਿਨ ਲੰਘਾਉਣਾ ਔਖਾ ਆ ਤੇ ਇਹ ਵੀ ਨਹੀਂ ਪਤਾ ਲੱਗਾ ਵੀ ਸਾਲ ਕਦੋਂ ਲੰਘ ਗਿਆ, ਕਿਉਂਕਿ ਦੇਖੋ ਅਸੀਂ ਆਪਣੇ ਇਹੋ ਜਿਹੇ ਸਾਈਕਲ 'ਚ ਫਸ ਗਏ ਆ। ਅਸੀਂ ਜਸਟਿਕਸ਼ਨ ਸਿਸਟਮ ਦੇ ਉੱਪਰ ਕੋਈ ਸ਼ੱਕ ਨਹੀਂ ਕਰਦੇ। ਸਾਨੂੰ ਬੜੀ ਉਮੀਦ ਆ ਵੀ ਸਾਨੂੰ ਇਨਸਾਫ ਮਿਲੂਗਾ, ਸਾਨੂੰ ਜਸਟਿਸ ਮਿਲੂਗਾ। ਸਾਡਾ ਡਿਸਟ੍ਰਿਕਟ ਅਟਾਰਨੀ ਆਫਿਸ ਦੇ ਨਾਲ ਬਹੁਤ ਸੋਹਣਾ ਕਮਿਊਨੀਕੇਸ਼ਨ ਹੈ ਅਤੇ ਹਰੇਕ ਕੋਰਟ ਹੀਅਰਿੰਗ ਜਿਹੜੀ ਅਸੀਂ ਜਾਂਦੇ ਹਾਂ ਤਾਂ ਠੀਕ ਹੈ, ਅਸੀਂ ਕਿਸੇ ਵੇਲੇ ਡਿਸਅਪੁਆਇੰਟ ਹੁੰਦੇ ਹਾਂ, ਪਰ ਉਹ ਇੱਥੇ ਦਾ ਸਿਸਟਮ ਆ, ਜੇ ਕਿਸੇ ਵੇਲੇ ਕੋਈ ਪੁਲਿਸ ਆਫਿਸਰ ਅਵੇਲੇਬਲ ਨਹੀਂ ਆ ਜਾਂ ਜੇ ਜੱਜ ਅਵੇਲੇਬਲ ਨਹੀਂ ਆ ਜਾਂ ਜੇ ਵਕੀਲ ਨੂੰ ਕੋਈ ਕੰਮ ਹੈ ਤਾਂ ਓਬਵੀਅਸਲੀ ਹੀਅਰਿੰਗ ਜਿਹੜੀ ਉਹ ਅਗਲੀ ਪੈ ਜਾਂਦੀ ਹੈ। ਪਰ ਸਾਡੇ ਲਈ ਐਜ਼ ਏ ਫੈਮਿਲੀ ਕਿਸੇ ਵੀ ਹੀਅਰਿੰਗ 'ਤੇ ਜਾਂਦੇ ਹਾਂ ਤਾਂ ਉਸ ਬੰਦੇ ਨੂੰ, ਉਸ ਕਾਤਲ ਨੂੰ ਅਸੀਂ ਦੇਖਦੇ ਹਾਂ ਤਾਂ ਸਾਨੂੰ ਸਾਡੇ ਜਿਹੜੇ ਜ਼ਖਮ ਆ ਉਹ ਦੁਬਾਰਾ ਤਾਜ਼ੇ ਹੋ ਜਾਂਦੇ ਆ। ਸੋ ਸਾਨੂੰ 1 ਸਾਲ ਹੋ ਗਿਆ ਤਰੀਕਾਂ ਭੁਗਤਦਿਆਂ ਨੂੰ। ਨਵੰਬਰ ਦੇ ਵਿੱਚ ਦੁਬਾਰਾ ਹੀਅਰਿੰਗ ਹੈਗੀ ਆ। ਹੋਪਫੁਲੀ ਕੁਛ ਸਾਨੂੰ ਉਦੋਂ ਕੋਈ ਕਲੋਜ਼ਰ ਮਿਲੇ। ਇਸ ਪ੍ਰੀਮੀਲਰੀ ਹੀਅਰਿੰਗ ਹੈਗੀ ਆ ਅਤੇ ਉਹਦੇ ਵਿੱਚ ਗਵਾਹ ਸਬੂਤ ਆਉਂਦੇ ਹੁੰਦੇ ਆ। ਸਾਰਾ ਕੁਛ ਤਾਂ ਨਹੀਂ ਖੁੱਲ੍ਹਣਾ, ਪਰ ਤਾਂ ਖੁੱਲ੍ਹਣ ਨੂੰ ਟਾਈਮ ਲੱਗੂਗਾ। ਅਸੀਂ ਇਹ ਚਾਹੁੰਦੇ ਹਾਂ ਸਾਨੂੰ ਕਲੋਜ਼ਰ ਮਿਲੇ, ਅਸੀਂ ਚਾਹੁੰਦੇ ਸਾਨੂੰ ਜਸਟਿਸ ਮਿਲੇ। ਅਸੀਂ ਚਾਹੁੰਦੇ ਹਾਂ ਉਹ ਬੰਦਾ ਜਿਹੜਾ ਆ, ਜੇ ਜੇਲ੍ਹ ਦੇ ਵਿੱਚ ਰਹਿਣਾ ਤਾਂ ਬਹੁਤ ਦੂਰ ਦੀ ਗੱਲ ਆ, ਵੀ ਜੋ ਸਖਤ ਤੋਂ ਸਖਤ ਸਜ਼ਾ ਆ ਉਹਨੂੰ ਮਿਲੇ। ਸੁਖਦੀਪ ਭਾਜੀ, ਉਹ 4 ਜੀਆਂ ਦੀ ਕੋਈ ਮੈਮਰੀਜ਼ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਆ? ਆਪਾਂ ਇੰਨਾ ਕੁਛ ਉਹਨਾਂ ਦੇ ਬਾਰੇ ਸੁਣ ਰਹੇ ਆ, ਕਿੰਨੇ ਵਧੀਆ ਆ, ਉਹਨਾਂ ਦੇ ਬਾਰੇ ਥੋੜ੍ਹਾ ਹੋਰ ਦੱਸੋ। ਮੈਮਰੀਜ਼ ਤਾਂ ਵੀਰ ਜੀ ਇੱਦਾਂ ਹੈਗੀ ਆ ਵੀ ਉਹ ਬੱਚੇ, ਅਮਨ ਥੋੜ੍ਹਾ ਵੱਡਾ ਸੀ, ਜਸਦੀਪ ਤਾਂ ਮੈਂ ਹੱਥੀਂ ਪਾਲਿਆ ਹੋਇਆ ਆ ਇੱਕ ਛੋਟੇ ਬੱਚੇ ਨੂੰ ਜਿੱਦਾਂ ਅਸੀਂ ਪਾਲਦੇ ਹਾਂ। ਰੂਹੀ ਤਾਂ ਆਪ 7 ਮਹੀਨੇ ਦਾ ਬੱਚਾ ਸੀ। ਜਸਲੀਨ ਅਜੇ ਵਿਆਹ ਕੇ ਸਾਡੇ ਪਰਿਵਾਰ 'ਚ ਆਈ ਸੀ, ਅਮਰੀਕਾ ਆਈ ਨੂੰ ਉਹਨੂੰ ਅਜੇ ਸਾਲ ਕੁ ਵੀ ਹੋਇਆ ਸੀਗਾ, 2 ਸਾਲ ਹੋ ਗਏ ਸੀ। ਪਰ ਇਹ ਆ ਬਈ ਉਹ ਸਾਡੇ ਵਿੱਚ ਇੰਨੇ ਸਮੇਂ ਦੇ ਵਿੱਚ ਇੱਦਾਂ ਰਚ ਗਈ ਸੀ ਜਿੱਦਾਂ ਪਰਿਵਾਰ ਦਾ ਮੈਂਬਰ ਹੁੰਦਾ ਆ। ਛੋਟੀ ਭਰਜਾਈ, ਛੋਟੀ ਭੈਣ, ਜਿੱਦਾਂ ਕਿ ਜਸਪ੍ਰੀਤ ਨੇ ਆਲਰੇਡੀ ਦੱਸਿਆ ਬਈ ਉਹ ਅਮਨਦੀਪ ਦੇ ਬੱਚਿਆਂ ਲਈ ਵੀ ਇੱਕ ਦੂਜੀ ਮਾਮ ਸੀ। ਜਸਪ੍ਰੀਤ ਨੇ ਤਾਂ ਕੰਮ 'ਤੇ ਜਾਣਾ ਤਾਂ ਉਹਨੇ ਬੱਚਿਆਂ ਨੂੰ ਖਿਲਾਉਣਾ, ਪਿਲਾਉਣਾ, ਨਲਾਉਣਾ, ਈਵਨ ਬਾਹਰ ਜੇ ਖਾਣ ਪੀਣ ਲਈ ਵੀ ਜਾਣਾ, ਜਸਦੀਪ, ਜਸਲੀਨ ਦੇ ਵਰ ਆਲਵੇਜ਼ ਦੇਅਰ ਫॉर ਦੈਮ। ਅਤੇ ਜਸਦੀਪ ਇੱਥੇ ਆ ਕੇ ਵੀ ਕਾਲਜ ਗਿਆ ਸੀ। ਉਹਦੀ ਜਿਹੜੀ ਹੈਗੀ ਆ, ਉਹਨੇ ਦੁਨੀਆ ਥੋੜ੍ਹੀ ਦੇਖੀ ਸੀ ਇੱਥੇ ਆ ਕੇ। ਉਹ ਪਾਰਟੀ 'ਚ ਵੀ ਜਾਂਦਾ ਸੀ ਸਾਡੇ ਨਾਲ, ਨਾਟ ਲਾਈਕ ਕਲੱਬਿੰਗ ਔਰ ਸਮਥਿੰਗ, ਜੇ ਆਪਾਂ ਕਿਤੇ ਵਿਆਹ ਦੀ ਪਾਰਟੀ ਹੈ ਜਾਂ ਕਿੱਦਾਂ। ਅਮਨਦੀਪ ਵਾਜ਼ ਬੜੀ ਮਚ ਬਿਜ਼ੀ ਇਨ ਹਿਜ਼ ਵਰਕ। ਜਾਂ ਪਰਿਵਾਰ 'ਚ ਬਿਜ਼ੀ ਸੀਗਾ ਉਹ, ਅਤੇ ਜਾਂ ਉਹ ਸੀਗਾ ਆਪਣੇ ਕੰਮ ਦੇ ਵਿੱਚ ਡਿਵੋਟਡ। ਅਮਨਦੀਪ ਨੇ ਸਕੂਲ 'ਚ ਪੜ੍ਹਦਾ ਸੀ, ਕਾਲਜ ਗਿਆ, ਉੱਥੋਂ ਇਹ ਸਿੱਧਾ ਅਮਰੀਕਾ ਜਦੋਂ ਪਹੁੰਚ ਗਿਆ, ਆਉਂਦੇ ਜ਼ਿੰਮੇਵਾਰੀ ਪੈ ਗਈ ਲਾਈਕ ਅ ਨੋਰਮਲ ਇਮੀਗ੍ਰੈਂਟ ਵਾਂਗੂ। ਉਹਨੂੰ ਇੱਥੇ ਆ ਕੇ ਕੋਈ ਐਡਵੈਂਚਰ ਦਾ ਜਾਂ ਕੋਈ ਮੌਕਾ ਨਹੀਂ ਮਿਲਿਆ। ਆਉਂਦੇ ਹੀ ਅਸੀਂ ਦੋਨਾਂ ਭਰਾਵਾਂ ਨੇ ਸਟੋਰਾਂ 'ਚ ਕੰਮ ਕੀਤੇ ਆ, 2-2 ਸ਼ਿਫਟਾਂ ਵੀ ਕੀਤੀਆਂ, $7 $8 ਘੰਟੇ 'ਚ ਕੰਮ ਕਰਦੇ ਸੀ। ਹੌਲੀ ਸਟਰਗਲ ਕਰਕੇ ਅਸੀਂ ਚਲੋ ਆਪਣੇ ਬਿਜ਼ਨਸ ਖੜ੍ਹੇ ਕੀਤੇ। ਅਤੇ ਅਮਨ ਦਾ ਜਿਹੜਾ ਇੱਕ ਲਾਈਫ ਸਟਾਈਲ ਉਹ ਇਹ ਸੀ ਜੀਓ ਔਰ ਜੀਨੇ ਦੋ ਵਾਲਾ, ਕਿਉਂਕਿ ਜਸਦੀਪ ਨੇ ਅਮਨਦੀਪ ਅਤੇ ਜਸਦੀਪ ਦਾ ਪਿਆਰ ਇੰਨਾ ਜ਼ਿਆਦਾ ਸੀ ਵੀ ਜੋ ਅਮਨਦੀਪ ਕਹਿ ਦਿੰਦਾ ਸੀ, ਜਸਦੀਪ ਲਈ ਉਹ ਪੱਥਰ 'ਤੇ ਲਕੀਰ ਸੀ। ਅਸੀਂ ਜੁਆਇੰਟ ਫੈਮਿਲੀ 'ਚ ਰਹਿੰਦੇ ਸੀ ਦੋਨੇ ਭਰਾ, ਅਤੇ ਅਮਰੀਕਾ ਦੇ ਵਿੱਚ ਆ ਕੇ ਸਪੈਸ਼ਲੀ ਜੁਆਇੰਟ ਫੈਮਿਲੀ 'ਚ ਰਹਿਣਾ ਕੋਈ ਸੌਖਾ ਕੰਮ ਨਹੀਂ ਆ, ਪਰ ਦੋਨਾਂ ਦੇ ਵਿੱਚ ਬਹੁਤ ਇਤਫਾਕ ਸੀ, ਬਹੁਤ ਪਿਆਰ ਸੀ। ਅਤੇ ਕਿਉਂਕਿ ਮੈਂ ਵੱਡਾ ਸੀ ਦੋਨਾਂ ਦੇ ਕੋਲੋਂ, ਤੋਂ ਜਦੋਂ ਜਸਦੀਪ ਨੇ ਕੋਈ ਗੱਲ ਅਮਨਦੀਪ ਤੋਂ ਮਨਵਾਉਣੀ ਹੁੰਦੀ ਸੀ ਤਾਂ ਉਹ ਮੈਨੂੰ ਕਹਿੰਦਾ ਸੀ, ਭਾਜੀ ਤੁਸੀਂ ਇਹਨੂੰ ਕਹੋ। ਸੋ ਅਸੀਂ ਮੇਰੇ ਕਜ਼ਨ ਸਪੈਸ਼ਲੀ, ਜਿੱਦਾਂ ਹੁਣ ਇਹ ਲਾਅ ਇਨਫੋਰਸਮੈਂਟ ਵਿੱਚ ਆ, ਮੇਰੇ ਹੋਰ ਫੈਮਿਲੀ ਦੇ ਬੰਦੇ ਲਾਅ ਇਨਫੋਰਸਮੈਂਟ ਵਿੱਚ ਆ, ਸਾਨੂੰ ਆਦਤ ਸੀ ਆਪਣੀ ਸੇਫਟੀ ਨੂੰ ਅਸੀਂ ਮੂਹਰੇ ਰੱਖਦੇ ਸੀ। ਠੀਕ ਹੈ। ਅਸੀਂ ਫਾਇਰ ਆਰਮਸ ਜਾਂ ਘਰ ਦੇ ਜੋ ਹਾਲਾਤ ਆ ਉਸ ਹਿਸਾਬ ਨਾਲ ਦੇਖਣਾ ਵੀ ਇਨ ਕੇਸ ਜੇ ਕੁਛ ਹੋਵੇ ਤਾਂ ਸਾਨੂੰ ਕੀ ਕਰਨਾ ਪੈਣਾ। ਸੋ ਜਸਦੀਪ ਕਾਫੀ ਚਿਰ ਤੋਂ ਕਹਿੰਦਾ ਸੀ ਵੀ ਭਾਜੀ ਮੈਨੂੰ ਕੋਈ ਗਨ ਜਾਂ ਪਿਸਟਲ ਲੈ ਲੈਂਦਾ ਉਹ, ਤਾਂ ਅਮਨਦੀਪ ਹਮੇਸ਼ਾ ਇਹੀ ਗੱਲ ਕਹਿੰਦਾ ਸੀ ਵੀ ਭਾਜੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਸੋ ਉਹਦਾ ਸੁਭਾਅ ਇੱਦਾਂ ਦਾ ਸੀ ਵੀ ਜੇ ਕੋਈ ਬੰਦਾ ਤੁਰਿਆ ਵੀ ਜਾਂਦਾ ਤਾਂ ਉਹਦੀ ਹੈਲਪ ਕਰ ਦਿਓ। ਅਤੇ ਦੇਖੋ ਜਾਂਦੀ ਵਾਰੀ ਵੀ ਜਿੱਦਣ ਉਹ ਕਿਡਨੈਪ ਹੁੰਦੇ ਆ, ਇਹ ਬੰਦਾ ਚਲੋ ਆਪਣੇ ਵੱਲੋਂ ਗੇਮ ਖੇਲ ਕੇ ਆਇਆ, ਇਹ ਐਜ਼ ਏ ਹੋਮਲੈਸ ਬਣ ਕੇ ਆਇਆ, ਮਾਸਕ ਪਾਏ ਆ, ਜਾਣ ਕੇ ਗਾਰਬੇਜ ਦਾ ਬੈਗ ਫੜ ਕੇ ਇਹ ਰੀਸਾਈਕਲ ਦੀਆਂ ਬੋਤਲਾਂ ਚੱਕਦਾ ਆਇਆ,
ਤੇ ਜਦੋਂ ਜਾ ਕੇ ਜਸਦੀਪ ਨੇ, ਹੁਣ ਸਾਨੂੰ ਇਹ ਨਹੀਂ ਪਤਾ ਉਸ ਕਨਵਰਸੇਸ਼ਨ 'ਚ ਕੀ ਹੋਇਆ ਜੋ ਇੱਕ ਵੀਡੀਓ 'ਚ ਦਿਸਦਾ ਆ, ਹਾਂਜੀ ਕਿਉਂਕਿ ਉਹਦੀ ਕੋਈ ਆਡੀਓ ਸਾਡੇ ਕੋਲ ਨਹੀਂ ਆ। ਉਹਦੇ ਵਿੱਚ ਇਹੀ ਦਿਸਦਾ ਵੀ ਇਹਨਾਂ ਦੀ ਕੋਈ ਕਮਿਊਨੀਕੇਸ਼ਨ ਹੋਇਆ ਤੇ ਜਸਦੀਪ ਉਹਨੂੰ ਆਪ ਲੈ ਕੇ ਆਫਿਸ ਦੇ ਅੰਦਰ ਗਿਆ, ਜਿੱਥੋਂ ਕਿ ਬਾਅਦ ਦੇ ਵਿੱਚ ਅਸੀਂ ਅੰਦਰ ਇੱਕ ਕੋਈ ਟੈਲੀਫੋਨ ਕਮਿਊਨੀਕੇਸ਼ਨ ਹੋ ਰਿਹਾ ਸੀ ਅਮਨਦੀਪ ਦਾ ਆਪਣੇ ਫਾਦਰ ਸਾਹਿਬ ਨਾਲ ਉਦੋਂ ਉਹਨਾਂ ਨੇ ਅਮਨਦੀਪ ਨੂੰ ਇਹ ਗੱਲ ਕਹਿੰਦੇ ਹੋਏ ਜ਼ਰੂਰ ਸੁਣਿਆ ਜਸਦੀਪ ਨੂੰ, ਇਹਨੂੰ ਜੂਸ ਵੀ ਦੇ ਦੇ। ਦੇਖੋ ਉਹ ਇੱਕ ਬੰਦੇ ਨੂੰ ਅੰਦਰ ਲੈ ਕੇ ਆਂਦਾ ਵੀ ਇਹਨੂੰ ਜੂਸ ਦੇ ਦਿਓ ਜਾਂ ਇਹਨੂੰ ਪਾਣੀ ਦੇ ਦਿਓ, ਇਹ ਹੋਮਲੈਸ ਆ। ਫਿਰ ਉਹੀ ਸਾਡੀ ਜੋ ਪੰਜਾਬੀਆਂ ਦੇ ਵਿੱਚ ਹੁੰਦਾ ਵੀ ਜੇ ਆਪਾਂ ਕਿਸੇ ਦੀ ਕੋਈ ਹੈਲਪ ਕਰ ਸਕਦੇ ਤਾਂ ਹੈਲਪ ਕਰ ਦਿਓ। ਸੋ ਉਹ ਹੈਲਪ ਕਰਦੇ ਕਰਦੇ ਹੀ ਉਹ ਫਸ ਗਏ, ਚਲੇ ਗਏ। ਉਹਨਾਂ ਨੂੰ ਇਹ ਪਤਾ ਨਹੀਂ ਸੀ ਵੀ ਇਹ ਬੰਦਾ ਕੀ ਆਪਣੇ ਇਰਾਦੇ ਲੈ ਕੇ ਆਇਆ ਆ। ਤੇ ਮੈਮਰੀਆਂ ਤੋਂ ਆਪਣੀ ਗੱਲ ਭਾਜੀ ਚੱਲੀ ਸੀ, ਮੈਮਰੀਆਂ ਬਹੁਤ ਆ। ਇਕੱਠੇ ਅਸੀਂ ਰੇਜ਼ ਹੋਏ ਆ, ਮਾਸੀ ਦੇ ਮੁੰਡੇ ਤਾਂ ਘੱਟ, ਅਸੀਂ ਭਰਾ ਵਾਂਗੂ ਹੀ ਰਹੇ, ਕਿਉਂਕਿ ਜਿਉਂ ਇੰਡੀਆ ਵੀ ਦੱਸਿਆ ਤੁਹਾਨੂੰ ਵੀ ਛੋਟੇ ਭਰਾ ਵਾਂਗੂ ਉਂਗਲ ਫੜ ਕੇ ਨਾਲ ਤੋਰਿਆ ਸੀ, ਇੱਥੇ ਆ ਕੇ ਵੀ ਉਂਗਲ ਫੜ ਕੇ ਨਾਲ ਤੋਰਿਆ। ਤੇ ਆਪਣੇ ਰਹਿੰਦੇ ਵੀ ਅਸੀਂ ਇੱਕੋ ਹੀ ਮਹੱਲੇ ਦੇ ਵਿੱਚ, 2-3 ਘਰ ਛੱਡ ਕੇ 20 ਸਾਲ ਹੋ ਗਏ ਸਾਨੂੰ ਇਕੱਠਿਆਂ ਨੂੰ ਰਹਿੰਦਿਆਂ ਨੂੰ। ਸਾਡੇ ਮਾਂ ਪਿਓ ਦਾ ਦੋਨਾਂ ਦੇ ਆਪਸ ਦੇ ਵਿੱਚ ਬਹੁਤ ਪਿਆਰ ਸੀ। ਸੋ ਮੈਮਰੀਆਂ ਬਹੁਤ ਆ ਭਾਜੀ। ਮੈਮਰੀਆਂ ਤਾਂ ਅਸੀਂ ਜੇ ਗੱਲਾਂ ਕਰਨ ਲੱਗੀਏ ਤਾਂ ਸ਼ਾਇਦ ਮੇਰਾ ਆਪਣਾ ਜੀਵਨ ਹੀ ਖਤਮ ਹੋ ਜਾਵੇ, ਇੰਨੀਆਂ ਮੈਮਰੀਆਂ। ਬਿਲਕੁਲ ਨਿੱਘੇ ਸੁਭਾਅ ਦੇ ਸੀ, ਪਰਿਵਾਰਕ ਸੁਭਾਅ ਦਾ ਸੀ, ਕਮਿਊਨਿਟੀ ਦੀ ਹੈਲਪ ਕਰਨ ਦੇ ਨਾਲ ਕਿਸੇ ਦੀ ਵੀ ਮਦਦ ਕਰਨਾ ਉਹ ਅਮਨਦੀਪ ਸਿੰਘ ਦਾ ਇੱਕ ਨੇਚਰ ਸੀਗਾ, ਸੈਕੰਡ ਨੇਚਰ ਜਿੱਦਾਂ ਕਹਿੰਦੇ ਵੀ ਬੈਕ ਆਫ ਦਾ ਹੈਂਡ ਹੁੰਦਾ ਨਾ, ਉੱਦਾਂ ਉਹ ਕਰਦੇ ਸੀਗੇ। ਤੇ ਵੀਰ ਜੀ ਤੁਸੀਂ ਵੀ ਅੱਜ ਅੰਦਰ ਬੋਲੇ ਸੀਗੇ, ਹੁਣ ਤੁਸੀਂ ਕੀ ਕਮਿਊਨਿਟੀ ਨੂੰ ਕੀ ਕਹਿਣਾ ਚਾਹੁੰਦੇ ਆ ਜਾਂ ਕੀ ਤੁਹਾਡਾ ਸੰਦੇਸ਼ ਜਾਂ ਅਪੀਲ ਕੀ ਆ ਸਾਰਿਆਂ ਨੂੰ? ਸਾਡਾ ਅਪੀਲ ਇਹੀ ਆ, ਜਿਹੜਾ ਆਪਾਂ ਬਹੁਤ ਖੁਸ਼ ਹਾਂ ਕਮਿਊਨਿਟੀ ਦੇ ਨਾਲ। ਇਹ ਜਿਵੇਂ ਸਾਡਾ ਆਪਣਾ ਸਿੱਖਾਂ ਦਾ ਇਤਿਹਾਸ ਹੀ ਇੱਦਾਂ ਦਾ ਹੀ ਆ। ਇਹਨੂੰ ਆਪਾਂ ਇੰਗਲਿਸ਼ ਵਿੱਚ ਇੱਥੇ ਕਹਿੰਦੇ ਆ ਜਨਰੇਸ਼ਨਲ ਟਰਾਮਾ। ਇਹ ਤਾਂ ਫਿਰ ਉਹ ਸਾਨੂੰ ਜੋ ਇੱਦਾਂ ਦਾ ਕਿਸੇ ਨਾਲ ਵੀ ਹੁੰਦਾ ਉਹ ਤਾਂ ਸਾਡੀ ਜੜ ਪੱਟ ਹੁੰਦੀ, ਸਾਰੇ ਮਹਿਸੂਸ ਕਰਦੇ ਆ। ਜਿਹੜੇ ਵੀ ਸਾਡੇ ਨਾਲ ਖੜਦੇ ਨਹੀਂ, ਆਪਾਂ ਬਹੁਤ ਧੰਨਵਾਦ ਉਹਨਾਂ ਦਾ। ਆਪਾਂ ਬਹੁਤ ਖੁਸ਼ ਹਾਂ ਕਮਿਊਨਿਟੀ ਦੇ ਨਾਲ। ਤਾਂ ਜਿੱਦਾਂ ਤੁਸੀਂ ਸਾਨੂੰ ਸਪੋਰਟ ਦਿੰਦੇ ਉੱਦਾਂ ਹੀ ਸਾਨੂੰ ਸਪੋਰਟ ਦੇਈ ਆਓ। ਬਸ ਇੰਨਾ ਹੀ ਆ ਮੇਰਾ। ਜੀ ਹਾਂਜੀ, ਮੇਰਾ ਨਾਮ ਨਵਦੀਪ ਕੌਰ ਹੈ, ਮੈਂ ਅਮਨਦੀਪ ਤੇ ਜਸਦੀਪ ਦੀ ਸਿਸਟਰ ਹਾਂ। ਸੋ ਅੱਜ ਤੁਸੀਂ ਅੰਦਰ ਤੁਸੀਂ ਵੀ ਦੱਸ ਰਹੇ ਸੀਗੇ, ਤੁਸੀਂ ਵੀ ਜਸਟਿਸ ਨੂੰ ਲੈ ਕੇ ਗੱਲ ਕੀਤੀ। ਬ੍ਰਦਰਸ ਦਾ ਚਲੇ ਜਾਣਾ, 2 ਬ੍ਰਦਰਸ ਦਾ ਚਲੇ ਜਾਣਾ ਬੜਾ ਔਖਾ ਆ, ਬਹੁਤ ਵੱਡਾ ਇੱਕ ਟਰੋਮਾ, ਬਹੁਤ ਵੱਡਾ ਸਦਮਾ ਆ। ਉਹਨਾਂ ਦੀਆਂ ਕੁਛ ਯਾਦ ਜਾਂ ਕੀ ਤੁਸੀਂ ਕਹਿਣਾ ਚਾਹੁੰਦੇ ਆ ਉਹਨਾਂ ਬਾਰੇ, ਜਾਂ ਵੈਸੇ ਕਮਿਊਨਿਟੀ ਨੂੰ ਕੀ ਕਹਿਣਾ ਚਾਹੁੰਦੇ? ਯਾਦਾਂ ਤਾਂ ਦੇਖੋ ਜਿੱਦਾਂ ਸੁਖਦੀਪ ਭਾਈ ਨੇ ਕਿਹਾ ਕਿ ਯਾਦਾਂ ਤਾਂ ਇੱਦਾਂ ਹੈ ਕਿ ਹਰ ਪਲ ਦੀ ਯਾਦ ਹੁੰਦੀ ਹੈ, ਹਰ ਇੱਕ ਮਿੰਟ ਤੁਸੀਂ ਬਚਪਨ ਤੋਂ ਬਿਤਾਇਆ ਹੁੰਦਾ ਆ ਤਾਂ ਨਾਲ ਹੁੰਦਾ ਆ। 20 ਸਾਲ ਪਹਿਲਾਂ ਸਾਡੇ ਪੇਰੈਂਟਸ, ਸਾਰੇ ਪੇਰੈਂਟਸ ਇਹੀ ਸੋਚਦੇ ਆ ਕਿ ਆਪਣੇ ਨਿਆਣਿਆਂ ਦਾ ਸੋਚ ਕੇ ਇੱਕ ਕੰਟਰੀ ਛੱਡ ਕੇ ਦੂਸਰੀ ਕੰਟਰੀ 'ਚ ਆਉਣਾ ਬਹੁਤ ਵੱਡੀ ਗੱਲ ਹੁੰਦੀ ਹੈ। ਆਪਣੀਆਂ ਜੌਬ ਛੱਡ ਕੇ ਸਾਡੇ ਲਈ ਆਏ ਇੱਥੇ ਕੰਟਰੀ 'ਚ। ਅਸੀਂ ਆ ਕੇ ਲੇਬਰ ਵਰਕ ਹੀ ਕੀਤਾ ਆ ਸਾਰਿਆਂ ਨੇ, ਮੇਰੇ ਬ੍ਰਦਰਸ ਨੇ ਵੀ ਲੇਬਰ ਵਰਕ ਹੀ ਕੀਤਾ ਆ, ਭਾਜੀ ਨੇ, ਮੈਂ, ਮੇਰੇ ਮਮ ਡੈਡ ਨੇ, ਅਸੀਂ ਸਾਰਿਆਂ ਨੇ ਇੱਕ ਕਲਰ ਪ੍ਰੈਸ, ਪ੍ਰਿੰਟਿੰਗ ਪ੍ਰੈਸ ਦੇ ਵਿੱਚ ਚੱਲਦੀਆਂ ਮਸ਼ੀਨਾਂ ਤੋਂ ਪੇਂਟ ਲਾਏ ਹੋਇਆ। ਠੀਕ ਹੈ, ਮੇਰੇ ਭਾਜੀ ਅਮਨਦੀਪ, ਸੁਖਦੀਪ ਭਾਜੀ, ਇਹਨਾਂ ਨੇ ਸਟੋਰਾਂ 'ਚ ਕੰਮ ਕੀਤਾ ਹੈ, ਗੱਡੀਆਂ ਦੇ ਵਿੱਚ ਬਲੈਂਕਟ ਲੈ ਕੇ ਸੁੱਤੇ ਹੈ। ਠੀਕ ਹੈ, ਜੇ ਵੀ ਸੀ ਉਹ ਛੋਟਾ ਸੀਗਾ, ਪਰ ਜਦੋਂ ਅਸੀਂ ਆਏ ਹਾਂ ਤਾਂ ਸਭ ਤੋਂ ਵੱਡੇ ਭਾਜੀ ਸੀਗੇ, ਉਹ ਵੀ 20 ਸਾਲ ਦੇ ਸੀਗੇ। ਤਾਂ ਤੁਸੀਂ ਸੋਚ ਸਕਦੇ ਆ ਕਿ ਜਸਦੀਪ ਕਿੰਨਾ ਛੋਟਾ ਹੋਏਗਾ ਸਾਡੇ ਤੋਂ। ਤਾਂ ਇੱਕ ਕਾਰ ਵਾਸ਼ ਦੇ ਉੱਤੇ ਗੱਡੀਆਂ ਧੋਣੇ ਦਾ ਕੰਮ ਕਰਦਾ ਸੀ, ਸਭ ਤੋਂ ਪਹਿਲੀ ਉਹਦੀ ਜੌਬ ਸੀਗੀ। ਹੌਲੀ ਹੌਲੀ ਮਿਹਨਤਾਂ ਕਰਕੇ ਅਸੀਂ ਇਸ ਮੁਕਾਮ 'ਤੇ ਪਹੁੰਚੇ ਸੀਗੇ ਕਿ 20 ਸਾਲ ਹੋ ਗਏ ਸੀਗੇ। ਤਾਂ ਹੁਣ ਟਾਈਮ ਆਇਆ ਸੀ ਜਦੋਂ ਉਸ ਟਾਈਮ ਨੂੰ ਇੰਜੋਏ ਕਰਨਾ ਸੀ, ਉਸ ਮਿਹਨਤ ਨੂੰ, ਜੋ ਮਿਹਨਤ ਦਾ ਫਲ ਸੀਗਾ ਉਹ ਮਿਲਿਆ ਸੀ, ਉਹਨੂੰ ਇੰਜੋਏ ਕਰਨੇ ਦਾ ਟਾਈਮ ਆਇਆ ਸੀ ਜਦੋਂ ਸਾਡੇ ਤੋਂ ਇਹ ਸਾਰੇ ਪਲ ਜਿਹੜੇ ਖੋਲੇ ਗਏ। ਉਹ ਸਾਰੀ ਕਮਿਊਨਿਟੀ, ਕੋਈ ਕਹਿੰਦਾ ਕਿ ਜੀ ਇਹਨਾਂ ਦਾ ਕੋਈ ਕਸੂਰ ਹੋਏਗਾ, ਕੁਛ ਕੀਤਾ ਹੋਏਗਾ ਜਾਂ ਕੋਈ ਗੱਲ ਹੋਈ ਹੋਏਗੀ, EMPLOYEE ਸੀ, ਪੈਸੇ ਨਹੀਂ ਸੀ ਦਿੰਦੇ। ਦੇਖੋ ਕਸੂਰ ਤਾਂ ਉਹ ਬੱਚਿਆਂ ਦਾ ਵੀ ਨਹੀਂ ਹੁੰਦਾ ਜਿਹੜੇ ਛੋਟੇ ਸਕੂਲ ਦੇ ਵਿੱਚ ਜਾ ਕੇ ਸ਼ੂਟਿੰਗ ਕਰਦੇ ਆ। ਉਹ ਬੱਚਿਆਂ ਤੋਂ ਕੋਈ ਕਸੂਰ ਤਾਂ ਨਹੀਂ ਪੁੱਛਦਾ ਕਿ ਉਹਨਾਂ ਦਾ ਕੀ ਕਸੂਰ ਸੀਗਾ ਜਿਹੜਾ ਉੱਥੇ ਜਾ ਕੇ ਕੀਤੀ। ਤਾਂ ਕਿਸੇ ਸੈਂਸਲੈਸ ਐਕਟ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਡੀ ਕਿਸੇ ਫੈਮਿਲੀ ਮੈਂਬਰ ਦਾ ਕੋਈ ਕਸੂਰ ਸੀ। ਅਤੇ ਸੱਚ ਦੀ ਲੜਾਈ ਹਮੇਸ਼ਾ ਲੰਬੀ ਹੁੰਦੀ ਹੈ, ਚਾਹੇ ਉਹ ਇੰਡੀਆ ਆ, ਚਾਹੇ ਉਹ ਕਿਹੜਾ ਵੀ ਕੰਟਰੀ ਹੋਵੇ। ਜਦੋਂ ਤੁਸੀਂ ਉਸ ਸੱਚ ਦੀ ਲੜਾਈ 'ਤੇ ਰਸਤੇ 'ਤੇ ਚੱਲਣਾ ਹੋਵੇ ਤਾਂ ਉਹ ਔਖਾ ਤਾਂ ਹੁੰਦਾ ਹੀ ਹੈ। ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਆ, ਬਹੁਤ ਸਾਰੇ ਲੋਕ ਗੱਲਾਂ ਕਰਦੇ ਨੇ,
ਜਿਹੜੀਆਂ ਚੁੱਭਦੀਆਂ ਆ, ਠੀਕ ਹੈ। ਪਰ ਕੁਛ ਹੁੰਦਾ ਹੈ ਕਿ ਇੱਕ ਅੰਦਰੋਂ ਸਾਡਾ ਜਿਹੜਾ ਧਰਮ ਹੈ ਉਹ ਸਾਨੂੰ ਇਹੀ ਕਹਿੰਦਾ ਹੈ ਕਿ ਚੱਲਦੇ ਰਹੋ, ਇਸ ਰਸਤੇ 'ਤੇ ਚੱਲਦੇ ਰਹੋ। ਚੱਲੂਗੇ ਤਾਂ ਹੀ ਇਸ ਰਸਤੇ ਨੂੰ ਕਾਮਯਾਬ ਹੋਏਗਾ ਤੁਹਾਡਾ ਅਸਰ। ਜਿੱਥੇ ਪਹੁੰਚ ਸਕਦੇ ਤੁਸੀਂ ਪਹੁੰਚਣਾ ਚਾਹੁੰਦੇ ਆ, ਜਿਹੜੀ ਮੰਜ਼ਿਲ ਹਾਸਲ ਕਰਨਾ ਚਾਹੁੰਦੇ ਉੱਥੇ ਪਹੁੰਚਾਂਗੇ। ਰਹੀ ਗੱਲ ਜਸਟਿਸ ਸਿਸਟਮ ਦੀ, ਤਾਂ ਇਸੇ ਕਰਕੇ ਸ਼ਾਇਦ ਇਸ ਕੰਟਰੀ ਤੋਂ ਕੋਈ ਵੀ ਵਾਪਸ ਨਹੀਂ ਜਾਂਦਾ ਕਿ ਇੱਕ ਸਿਸਟਮ ਹੈ। ਹਾਂਜੀ, ਸਭ ਉਹ ਲੰਬਾ ਜ਼ਰੂਰ ਚੱਲ ਸਕਦਾ ਆ, ਪਰ ਸਭ ਕੁਝ ਇੱਕ ਸਿਸਟਮ ਦੇ ਵਿੱਚ ਚੱਲ ਰਿਹਾ। ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਪਣੇ ਜਸਟਿਸ ਸਿਸਟਮ 'ਤੇ ਕਿ ਮਿਲੇਗਾ ਜਸਟਿਸ। ਟਾਈਮ ਲੱਗ ਰਿਹਾ ਹੈ, ਸਾਨੂੰ ਨਹੀਂ ਪਤਾ ਵੀ ਕੀ ਗੱਲ ਹੈ, ਕਿਉਂ ਲੱਗ ਰਿਹਾ ਹੈ ਟਾਈਮ। ਸਾਡੇ ਕੋਲ ਵੀ ਓਨੀ ਹੀ ਨੌਲੇਜ ਹੁੰਦੀ ਹੈ ਜਿੰਨੀ ਬਾਕੀ ਸਾਰਿਆਂ ਕੋਲ ਹੈ। ਸਾਨੂੰ ਵੀ ਕੁਝ ਦੱਸਿਆ ਨਹੀਂ ਜਾਂਦਾ। ਇਹ ਕੇਸ ਹੀ ਐਸਾ ਹੈ ਕਿ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਜਾਂਦੀ, ਨਾ ਕਿ ਫੈਮਿਲੀ ਮੈਂਬਰਸ ਨਾਲ। ਤਾਂ ਜਿੱਦਾਂ ਬਾਕੀ ਅਸੀਂ ਵੇਟ ਕਰ ਰਹੇ ਹਾਂ ਸੱਚ ਦੀ ਔਰ ਇੱਕ ਕਲੋਜ਼ਰ ਦੀ, ਸਭ ਨੂੰ ਉਹੀ ਵੇਟ ਕਰਨੀ ਪਏਗੀ। ਜੇ ਕਿਸੇ ਨੂੰ ਕੋਈ ਕੁਐਸਚਨ ਹੈ, ਕਿਸੇ ਨੂੰ ਕੁਛ ਲੱਗ ਰਿਹਾ ਹੈ ਕਿ ਹਾਂ ਇਹਨਾਂ ਨੇ ਕੁਛ ਗਲਤ ਕੀਤਾ ਹੈ ਜਾਂ ਕੁਛ ਵੀ ਹੈ, ਤਾਂ ਸਾਡੀ ਫੈਮਿਲੀ ਦੇ ਨੰਬਰਸ ਤੁਹਾਡੇ ਕੋਲ ਸਾਰਿਆਂ ਕੋਲ ਅਸੀਂ ਪਹਿਲਾਂ ਵੀ ਪ੍ਰੋਵਾਈਡ ਕੀਤੇ ਸੀ। ਤੁਸੀਂ ਸਾਨੂੰ ਡਾਇਰੈਕਟ ਕੁਐਸਚਨਸ ਪੁੱਛ ਸਕਦੀ ਹੈ। ਤਾਂ ਜਿਹਨੂੰ ਵੀ ਕੋਈ ਕੁਐਸਚਨ ਹੈ ਉਹ ਸਾਨੂੰ ਡਾਇਰੈਕਟ ਪੁੱਛ ਲਏ। ਬਾਕੀ ਕੋਈ ਤਾਂ ਜ਼ਿੰਦਗੀ ਦਾ ਇੱਕ ਦਿਨ ਦਾ ਇੱਕ ਬਰਸੀ ਜਿਹੜੀ ਆ, ਉਹ ਸਾਡੇ ਲਈ ਤਾਂ ਇੱਕ ਇੱਕ ਦਿਨ ਜਿਹੜਾ ਗਿਆ ਉਹ ਵੀ ਇੱਕ ਬਰਸੀ ਵਾਂਗੂ ਹੀ ਸੀ। ਅਤੇ ਅੱਗੇ ਸਾਰੀ ਲਾਈਫ ਵੀ ਇਸੇ ਤਰ੍ਹਾਂ ਹੀ ਰਹਿਣੀ ਹੈ। ਜਦੋਂ ਵੀ ਕੋਈ ਮੌਕਾ ਆਉਂਦਾ ਆ, ਕੋਈ ਖੁਸ਼ੀ ਦਾ ਮੌਕਾ ਆਉਂਦਾ ਹੈ, ਤਾਂ ਆਲਵੇਜ਼ ਸਾਨੂੰ ਉਹਨਾਂ ਦੀ ਯਾਦ ਰਹਿੰਦੀ ਹੈ ਕਿ ਅੱਜ ਉਹ ਇੱਥੇ ਹੁੰਦੇ, ਖੜ੍ਹੇ ਹੁੰਦੇ ਤਾਂ ਅਸੀਂ ਆਹ ਗੱਲ ਕਰਨੀ ਸੀਗੀ, ਇੱਦਾਂ ਕਰਨਾ ਸੀਗਾ। ਤਾਂ ਉਹ ਤਾਂ ਨਹੀਂ ਪੂਰਾ ਹੋ ਸਕਦਾ, ਉਹ ਤਾਂ ਹਮੇਸ਼ਾ ਰਹੇਗਾ। ਇੱਕ ਜਿਹੜਾ ਖਾਲੀਪਨ ਹੈ ਉਹ ਹਮੇਸ਼ਾ ਰਹੇਗਾ। ਬਸ ਮੈਂ ਇਹੀ ਜਨਤਾ ਨੂੰ ਕਹਿਣਾ ਚਾਹੁੰਦੀ ਕਿ ਜਿਸ ਤਰ੍ਹਾਂ ਕਮਿਊਨਿਟੀ ਸਾਡੀ ਜਿਹੜੀ ਹੈ ਉਹ ਸਾਡੇ ਨਾਲ ਚੱਲਦੀ ਆਈ ਹੈ, ਤਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਥੋੜ੍ਹਾ ਇੱਕ ਸਾਥ ਬਣ ਜਾਂਦਾ ਹੈ ਦੁੱਖ ਦਾ, ਕਿ ਦੁੱਖ ਦਾ ਸਾਥੀ ਸਾਰੀ ਕਮਿਊਨਿਟੀ ਸਾਡੇ ਨਾਲ ਚੱਲਦੀ ਰਹੇ। ਇਹੀ ਸਾਨੂੰ ਤੁਹਾਡੇ ਤੋਂ ਚਾਹੀਦਾ ਹੈ, ਸਾਰੀ ਕਮਿਊਨਿਟੀ ਤੋਂ ਚਾਹੀਦਾ ਹੈ ਕਿ ਪਲੀਜ਼ ਰਿਊਮਰਸ ਨਾ ਫੈਲਾਓ। ਕੋਈ ਤੁਹਾਨੂੰ ਕੁਐਸਚਨ ਹੈ, ਕੁਛ ਵੀ ਹੈ, ਉਹ ਸਾਨੂੰ ਡਾਇਰੈਕਟ ਪੁੱਛ ਸਕਦੇ ਆ ਤੁਸੀਂ, ਕਿ ਸਾਨੂੰ ਇਹੀ ਤੁਹਾਡਾ ਸਾਥ ਹਜੇ ਹੋਰ ਵੀ ਚੱਲੇਗਾ। ਪਤਾ ਨਹੀਂ 1 ਸਾਲ 2 ਸਾਲ ਕਿੰਨਾ ਟਾਈਮ ਲੱਗੇਗਾ ਕੇਸ ਨੂੰ, ਅਤੇ ਪਲੀਜ਼ ਸਾਡੇ ਨਾਲ ਖੜ੍ਹੇ ਰਹੋ ਤਾਂ ਜੋ ਸਾਡਾ ਇਹ ਸਫ਼ਰ ਜਿਹੜਾ ਹੈ ਉਹ ਥੋੜ੍ਹਾ ਜਿਹਾ ਸੌਖਾ ਹੋ ਜਾਵੇ। ਜਿੱਦਾਂ ਤੁਸੀਂ ਪਰਿਵਾਰ ਦੀਆਂ ਗੱਲਾਂ ਸੁਣੀਆਂ, ਇੱਥੇ ਇੱਕ ਸ਼ਬਦ ਵਰਤਿਆ ਜਾਂਦਾ ਗੈਸ ਲਾਈਟਿੰਗ। ਜਿਹੜਾ ਪੀੜਤ ਆ ਉਹਨੂੰ ਦੋਸ਼ੀ ਬਣਾ ਕੇ ਨਾ ਆਖਿਆ ਕਰੋ। ਇਹ ਇੱਕ ਵਾਰੀ ਨਹੀਂ, ਕਈ ਵਾਰੀ ਹੋ ਚੁੱਕਾ। ਜਦੋਂ ਸਿੱਖਾਂ ਦਾ ਘਾਣ ਹੋਇਆ ਉਦੋਂ ਉਹਨਾਂ ਨੇ ਸਿੱਖਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ, ਅਤੇ ਅੱਜ ਕਈ ਕਮਿਊਨਿਟੀ ਦੇ ਵਿੱਚੋਂ ਜਿੱਦਾਂ ਕਹਿ ਰਹੇ ਨੇ ਇਹ ਪਰਿਵਾਰ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ ਉਂਗਲਾਂ ਚੱਕ ਰਹੇ। ਭਾਈ 4 ਜੀ ਚਲੇ ਗਏ ਉਹਨਾਂ ਦੇ ਕੋਲ ਇਹੋ ਜਿਹੀਆਂ ਚੀਜ਼ਾਂ ਦਾ ਵਕਤ ਨਹੀਂ। ਇਹ ਚੀਜ਼ਾਂ ਕਹਿਣੀਆਂ, ਉਹਨਾਂ ਦੇ ਦੁੱਖ ਨੂੰ ਤੁਸੀਂ ਘਟਾ ਨਹੀਂ ਰਹੇ, ਵਧਾ ਰਹੇ ਆ। ਤੁਸੀਂ ਪਹਾੜ ਬਣ ਕੇ ਉਹਨਾਂ ਦੇ ਉੱਤੇ ਜਿਹੜਾ ਚੀਜ਼ਾਂ ਟੁੱਟਦੀਆਂ ਆ। ਸੋ ਪਲੀਜ਼ ਇੱਦਾਂ ਦੀਆਂ ਚੀਜ਼ਾਂ ਤੋਂ ਰੁਕੋ। ਉਹਨਾਂ ਦੇ ਲਈ ਉਹਨਾਂ ਨੂੰ, ਕਮਿਊਨਿਟੀ ਨੂੰ ਨਾਲ ਸਾਥ ਦਿਓ ਤਾਂ ਜੋ ਇਸ ਦੁੱਖ ਨੂੰ ਘਟਾਇਆ ਜਾ ਸਕੇ। ਉਹਨਾਂ ਦਾ ਦੁੱਖ ਨੂੰ ਪਲੀਜ਼ ਵਧਾਓ ਨਾ। ਅਤੇ ਬਾਕੀ ਅਰਦਾਸ ਬੇਨਤੀ ਕਰੀਏ, ਉਹਨਾਂ ਨੂੰ ਯਾਦ ਰੱਖੋ ਆਪਣੇ ਮਨਾਂ ਦੇ ਵਿੱਚ, ਆਪਣੀ ਅਰਦਾਸ ਦੇ ਵਿੱਚ ਯਾਦ ਰੱਖੋ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਬਾਕੀ ਜਿਹੜਾ ਇਨਸਾਫ ਆ ਉਹ ਆਪਣੀ ਹੌਲੀ ਹੌਲੀ ਰਫ਼ਤਾਰ ਦੇ ਉੱਤੇ ਚੱਲ ਰਿਹਾ ਆ। ਜਿੱਦਾਂ ਕੋਈ ਹੋਰ ਲੇਟੈਸਟ ਅਪਡੇਟਸ ਹੋਣਗੀਆਂ, ਜਿੱਦਾਂ ਸੁਖਦੀਪ ਭਾਜੀ ਨੇ ਦੱਸਿਆ ਵੀ ਨਵੰਬਰ ਦੇ ਵਿੱਚ ਹੁਣ ਤਰੀਕ ਆ ਪ੍ਰੀਲਿਮਿਨਰੀ, ਕੀ ਉੱਥੋਂ ਅਪਡੇਟ ਆਉਂਦੀ ਉਹ ਦੱਸਾਂਗੇ। ਵੀਰ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ? ਤੁਸੀਂ ਕੈਨੇਡਾ ਤੋਂ ਆਏ ਸੀ ਵਿਸ਼ੇਸ਼ ਤੌਰ ਦੇ ਉੱਤੇ, ਅੱਜ ਥੋੜ੍ਹਾ ਜਿਹਾ ਅੱਗੇ ਆ ਜਾਓ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸਰਬਜੀਤ ਹੈ, ਮੈਂ ਟੋਰਾਂਟੋ ਰਹਿੰਦਾ। ਸੁਖਦੀਪ ਭਾਈ ਮੇਰੇ ਵੱਡੇ ਵੀਰ ਆ, ਅਤੇ ਅਮਨ ਹੁਣੀ ਮੇਰੇ ਮਾਸੀ ਜੀ ਦੇ ਲੜਕੇ ਸੀਗੇ। ਅਮਨ ਅਤੇ ਮੇਰਾ ਮੇਰੇ ਨਾਲ 1.5-2 ਸਾਲ ਦਾ ਹੀ ਫਰਕ ਸੀਗਾ। ਮੈਮਰੀਜ਼ ਦੀ ਤੁਸੀਂ ਪਹਿਲਾਂ ਗੱਲ ਕਰਦੇ ਸੀ ਜੀ, ਮੈਂ ਉਹੀ ਸ਼ੇਅਰ ਕਰੂੰਗਾ। ਇੰਡੀਆ ਦੇ ਵਿੱਚ ਕਦੇ ਵੀ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਅਤੇ ਸਭ ਤੋਂ ਪਹਿਲਾਂ ਸਾਨੂੰ ਇਹੀ ਹੁੰਦਾ ਸੀ ਵੀ ਅਸੀਂ ਉਹਨਾਂ ਦੇ ਜਾਈਏ, ਉਹ ਸਾਡੇ ਆਉਣ। ਜੇ ਕਿਤੇ ਨਾਨਕਿਆਂ ਦੇ ਜਾਣਾ ਤਾਂ ਉੱਥੇ ਵੀ ਇਕੱਲੇ ਨਹੀਂ ਜਾਣਾ, ਉੱਥੇ ਵੀ ਇਕੱਠੇ ਜਾਣਾ। ਅਤੇ ਅਮਨ ਹੁਣ ਤਾਂ ਬਹੁਤ ਸੁਲਝਿਆ ਹੋਇਆ ਇਨਸਾਨ ਸੀ, ਬਹੁਤ ਜਿੱਦਾਂ ਕਾਮ ਪਰਸਨ ਸੀ, ਪਰ ਛੋਟਾ ਹੁੰਦਾ ਸ਼ਰਾਰਤੀ ਵੀ ਬਹੁਤ ਹੁੰਦਾ ਸੀ। ਇਹਨੂੰ ਪਤੰਗ ਚੜ੍ਹਾਉਣ ਦਾ ਬਹੁਤ ਸ਼ੌਕ ਹੁੰਦਾ ਸੀ, ਦੀਵਾਲੀ 'ਤੇ ਪਟਾਕੇ ਫੋੜਨ ਦਾ ਬਹੁਤ ਸ਼ੌਕ ਹੁੰਦਾ ਸੀ। ਅਸੀਂ ਬਹੁਤ ਮਜ਼ੇ ਕੀਤੇ ਇਕੱਠੇ, ਅਤੇ ਬਸ ਇਹੀ ਮੈਮਰੀਜ਼ ਦੇ ਨਾਲ ਅਸੀਂ ਹੁਣ ਜੀਂਦੇ ਹਾਂ। ਅਸੀਂ ਸਾਰੇ ਹੀ ਆਪਣੇ ਮਾਸੀ ਮਾਮਿਆਂ ਦੇ ਮੁੰਡੇ ਰਲ ਕੇ ਅਸੀਂ 7-8 ਜਾਣੇ ਆ, ਅਤੇ ਇੱਕੋ ਹੀ ਭੈਣ ਸਾਡੀ ਹੈ ਨਵੀਂ। ਇੱਥੇ ਅਸੀਂ ਲਿਵਿੰਗਸਟਨ ਰਹਿੰਦੇ ਹੁੰਦੇ ਸੀ। ਮੈਂ ਇਹਨਾਂ ਨੂੰ ਮਿਲਣ ਆਇਆ ਇੱਕ ਵਾਰੀ, ਜਦੋਂ ਇੱਥੇ ਸਾਰੇ ਆ ਚੁੱਕੇ ਸੀ ਨਾ, ਅਸੀਂ ਰੋਡ 'ਤੇ ਤੁਰੇ ਜਾਈਏ ਅਤੇ
ਪੂਰੀ ਰੋਡ ਕਵਰ ਹੋ ਗਈ ਜਦੋਂ ਅਸੀਂ 8 ਜਾਣੇ ਤੁਰਦੇ ਸੀ। ਉਹ ਮੈਨੂੰ ਉਸ ਲਈ ਯਾਦ ਆ ਵੀ ਰੱਬ ਸਾਡੇ ਤੇ ਮਿਹਰ ਰੱਖੇ ਵੀ 8 ਦੇ 8 ਭਰਾ ਤੁਰੇ ਜਾਂਦੇ ਤੇ ਪੂਰੀ ਰੋਡ ਭਰ ਗਈ ਆ। ਉਹ ਮੈਨੂੰ ਹੱਲੇ ਵੀ ਆਪਣੇ ਵਰਡ ਚੇਤੇ ਆਉਂਦੇ ਵੀ ਸਾਡੇ ਵੀਰ ਪਤਾ ਨਹੀਂ ਕਿੱਦਾਂ ਰੱਬ ਨੇ ਖੋਲ੍ਹੇ, ਇੱਕਦਮ ਪਤਾ ਹੀ ਨਹੀਂ ਲੱਗਿਆ ਸਾਨੂੰ, ਪਰ ਹੁਣ ਪ੍ਰਮਾਤਮਾ ਦਾ ਭਾਣਾ ਕਰਕੇ ਉਹਨੂੰ ਅਸੀਂ ਮੂਵ ਔਨ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਪਰ ਇਹ ਚੀਜ਼ਾਂ ਸੌਖੀਆਂ ਨਹੀਂ ਹੈਗੀਆਂ, ਜਿਨ੍ਹਾਂ ਦੇ ਨਾਲ ਬੀਤਦੀ ਆ ਉਹ ਬਹੁਤ ਔਖਾ ਕੰਮ ਹੋ ਜਾਂਦਾ। ਬਸ ਇਹੀ ਆ ਜੀ। ਇੱਕ ਤੇ ਬਾਕੀ ਇਹ ਜਿਹੜੀ ਕਮਿਊਨਿਟੀ ਆ ਇਹ, ਜਿੱਦਾਂ ਮੈਂ ਹੁਣ ਟੋਰਾਂਟੋ ਰਹਿੰਦਾ, ਸਾਡੇ ਬਹੁਤ ਜ਼ਿਆਦਾ ਪੰਜਾਬੀ ਆ ਉੱਥੇ, ਪਰ ਜਿੱਦਾਂ ਇਹ ਕਮਿਊਨਿਟੀ ਦੀ ਸੈਂਸ ਆ ਇੱਥੇ ਮਰਸੈਟ ਦੇ ਵਿੱਚ, ਜਦੋਂ ਵੀ ਸਾਡੇ ਨਾਲ ਇੰਸੀਡੈਂਟ ਹੋਇਆ, ਕਈ ਲੋਕੀ ਕੰਮ ਛੱਡ ਕੇ ਸਾਰਾ ਦਿਨ ਉੱਥੇ ਰਹਿੰਦੇ ਰਹੇ, ਭਾਵੇਂ ਕੁਝ ਕਰਨ ਦਾ ਵੀ ਨਹੀਂ ਸੀ, ਪਰ ਉਹ ਇਮੋਸ਼ਨਲ ਸਪੋਰਟ ਲਈ ਹਮੇਸ਼ਾ ਬਾਹਰ ਖੜੇ ਰਹਿੰਦੇ ਸੀ। ਤਿੰਨੇ ਡੰਗ ਸਾਡੇ ਘਰ ਰੋਟੀ ਆਉਂਦੀ ਰਹੀ ਬਣ ਕੇ, ਸਾਨੂੰ ਉਸ ਚੀਜ਼ ਦੀ ਕੋਈ ਫਿਕਰ ਨਹੀਂ ਸੀ। ਸੋ ਕਮਿਊਨਿਟੀ ਨੇ ਸਾਡੀ ਬਹੁਤ ਹੈਲਪ ਕੀਤੀ ਆ, ਫਾਈਨੈਂਸ਼ਲੀ ਅਤੇ ਇਮੋਸ਼ਨਲੀ ਵੀ। ਉਹਦੇ ਲਈ ਮੈਂ ਬਹੁਤ ਧੰਨਵਾਦ ਕਰਦਾ ਚਾਹੁੰਦਾ ਸਾਰਿਆਂ ਦਾ। ਬਸ ਵੀਰ ਜੀ, ਇੰਨਾ ਹੀ ਸੀ। ਥੈਂਕ ਯੂ ਵੀਰ ਜੀ। ਸੋ ਬਿਲਕੁਲ ਕਮਿਊਨਿਟੀ ਨੂੰ ਇਹੀ ਬੇਨਤੀ ਆ, ਇਸ ਰਸਤੇ ਦੇ ਵਿੱਚ ਨਾਲ ਇੱਦਾਂ ਹੀ ਜੁੜੇ ਰਹੋ। ਇਹੀ ਪਰਿਵਾਰ ਜਿਹੜਾ ਉਹ ਆਖ ਰਿਹਾ, ਤੁਸੀਂ ਗੱਲਾਂ ਸੁਣੀਆਂ ਉਹਨਾਂ ਦੀਆਂ, ਕਿੱਦਾਂ ਮਿਹਨਤ ਕਰਕੇ। ਇਹ ਜਿਹੜੀ ਸਟੋਰੀ ਅਮਨਦੀਪ ਦੀ, ਜੇਵੀ ਦੀ, ਉਹਦੀ ਵਾਈਫ ਦੀ, ਉਹਦੇ ਬੱਚਿਆਂ ਦੀ, ਇਹ ਹਰ ਇੱਕ ਦੀ ਆਪਣੇ ਸਾਰਿਆਂ ਦਾ ਸੇਮ ਪਰਿਵਾਰ ਆ। ਇਹੀ ਸਟੋਰੀ 'ਚੋਂ ਨਿਕਲਿਆ ਆ। ਇੱਥੇ ਅੱਜ ਪਹੁੰਚਿਆ, ਮਿਹਨਤ ਕਰਕੇ ਪਹੁੰਚੇ ਸੀਗੇ, ਅਤੇ ਇਹ ਇੱਕ ਬਹੁਤ ਮੰਦਭਾਗੀ ਘਟਨਾ ਉਹਨਾਂ ਨੂੰ ਖੋਹ ਲਿਆ ਗਿਆ। ਸੋ ਇਹਨਾਂ ਦਾ ਸਾਥ ਦਿਓ, ਮੋਢੇ ਦੇ ਨਾਲ ਮੋਢਾ ਜੋੜ ਕੇ ਰਹੋ, ਇਮੋਸ਼ਨਲੀ ਸਪੋਰਟ ਦਿਓ। ਜਿੱਦਾਂ ਦੀ ਵੀ ਸਪੋਰਟ ਇਹ ਚਾਹੁੰਦੇ ਨੇ ਉੱਦਾਂ ਦੀ ਸਪੋਰਟ ਤੁਸੀਂ ਕਰੋ। ਬਾਕੀ ਆਉਣ ਵਾਲੇ ਸਮੇਂ 'ਚ ਜੇ ਕੋਈ ਇਹ ਪ੍ਰੋਗਰਾਮ ਉਲੀਕਦੇ ਨੇ, ਦੱਸਦੇ ਆ, ਅਸੀਂ ਤੁਹਾਨੂੰ ਪੰਜਾਬੀ ਰੇਡੀਓ USA, ਪੰਜਾਬੀ TV USA ਤੋਂ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ, ਅਤੇ ਉਮੀਦ ਕਰਦੇ ਆ ਵੀ ਕਮਿਊਨਿਟੀ ਇੱਦਾਂ ਹੀ ਸਪੋਰਟ ਕਰਦੀ ਰਹੂਗੀ। ਹੁਣ ਇੰਨੀਆਂ ਗੱਲਾਂ ਦੇ ਨਾਲ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।